ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ। ਬਠਿੰਡੇ ਦੇ ਵਿੱਚ ਕਹਿੰਦੇ ਇੱਕੋ ਮਹੀਨੇ ਦੇ ਵਿੱਚ 6 ਨਸ਼ਾ ਤਸਕਰ ਬਰੀ ਹੋ ਗਏ। ਕੀ ਨਸ਼ਾ ਰੋਕੂ ਮੁਹਿੰਮ ਫੇਲ ਕਹਿ ਸਕਦੇ ਹਾਂ? ਪ੍ਰਵੀਨ ਜੀ, ਪੰਜਾਬ ਸਰਕਾਰ ਵੱਲੋਂ ਹੂੰ। ਸਮੇਂ-ਸਮੇਂ ਦੀਆਂ ਪੰਜਾਬ ਦੀਆਂ ਸਰਕਾਰਾਂ ਵੱਲੋਂ ਜੀ। ਨਸ਼ਿਆਂ ਦੇ ਖਿਲਾਫ ਵੱਡੇ ਦਮ ਭਰੇ ਗਏ, ਹੂੰ। ਵੱਡੀਆਂ ਮੁਹਿੰਮ ਚਲਾਉਣ ਦੀਆਂ ਗੱਲਾਂ ਕੀਤੀਆਂ ਗਈਆਂ। ਹੂੰ। ਤੇ ਜਦੋਂ ਕੋਈ 100 ਗ੍ਰਾਮ ਵਾਲਾ, 50 ਗ੍ਰਾਮ ਵਾਲਾ, ਕੋਈ 10 ਗੋਲੀਆਂ ਦੇ ਪੱਤਿਆਂ ਵਾਲਾ, ਕੋਈ 20 ਸ਼ੀਸ਼ੀਆਂ ਵਾਲਾ, ਕੋਈ ਆਦੀ ਬੰਦਾ 2 ਸਰਿੰਜਾਂ ਨਾਲ ਫੜਿਆ ਜਾਂਦਾ ਹੈ ਤਾਂ ਅਖਬਾਰਾਂ 'ਚ ਸੁਰਖੀਆਂ ਬਣਦੀਆਂ। ਤਾਂ ਬਕਾਇਦਾ ਉਹਨਾਂ ਨੂੰ ਬਿਠਾ ਕੇ ਮੂਹਰੇ ਡੱਬਿਆਂ 'ਚ ਪਾ ਕੇ ਫੋਟੋਆਂ ਖਿਚਾ ਕੇ ਮੀਡੀਆ 'ਚ ਭੇਜੀਆਂ ਜਾਂਦੀਆਂ। ਟੀਵੀ ਚੈਨਲਾਂ ਤੇ ਪੁਲਿਸ ਵਾਲਿਆਂ ਦੀਆਂ ਇੰਟਰਵਿਊਆਂ ਚੱਲਦੀਆਂ। ਛਮਾਹੀ ਤਮਾਹੀ ਫਿਰ ਪੁਲਿਸ ਵਾਲੇ ਬੈਠ ਕੇ ਪ੍ਰੈਸ ਕਾਨਫਰੰਸ ਕਰਦੇ ਆ। ਸਰਕਾਰ ਉਹਨਾਂ ਦੇ ਦਮ ਤੇ ਅੰਕੜੇ ਗਣਾਉਂਦੀ ਹੈ। ਕਿੰਨੇ ਕੇ ਮਾਮਲੇ ਸਾਹਮਣੇ ਆਏ ਕਿ ਉਹਨਾਂ ਤੋਂ ਉਹਨਾਂ ਨੂੰ ਕਿੰਨਿਆਂ ਨੂੰ ਸਜ਼ਾਵਾਂ ਹੋਈਆਂ ਜੀ। ਇਹ ਖਬਰਾਂ ਕਦੋਂ ਆਈਆਂ ਸਾਹਮਣੇ? ਜੀ ਬਿਲਕੁਲ। ਫੜੇ ਜਾਣ ਦੀ, ਮਾਲ ਬਰਾਮਦਗੀ ਦੀ ਖਬਰ ਤਾਂ ਲੱਗਦੀ ਹੈ, ਪਰ ਉਹ ਮਾਲ ਸਾਬਤ ਕੀ ਹੋਇਆ ਅਦਾਲਤ 'ਚ? ਜੀ, ਦੋਸ਼ੀ ਸਾਬਤ ਹੋਏ ਜਾਂ ਨਹੀਂ ਹੋਏ, ਕਿੰਨੀਆਂ ਕੁ ਖਬਰਾਂ ਆਪਣੇ ਸਾਹਮਣੇ ਆਉਂਦੀਆਂ। ਜੀ। ਅਸਲੀ ਖੇਡ ਤਾਂ ਇੱਥੇ ਖੜੀ ਆ। ਜਿਹੜੇ ਬੰਦਿਆਂ ਨੂੰ ਫੜ ਕੇ ਪੁਲਿਸ ਨੇ ਦਮ ਭਰਿਆ, ਜੀ ਆ ਨਸ਼ਾ ਬਰਾਮਦ ਕਰਦੇ, ਪਿਛਲੀਆਂ ਸਰਕਾਰਾਂ ਦੇ ਸਮੇਂ ਦੀਆਂ ਕੇਸ ਵੀ ਚੱਲੀ ਜਾਂਦੇ ਆ, ਪਰ ਪੁਲਿਸ ਤਾਂ ਉਹੀ ਹੈ ਨਾ। ਪੁਲਿਸ ਉਹੀ ਹੈ, ਬਿਲਕੁਲ ਜੀ। ਬਦਲੀ ਨਾ, ਇਹਦੇ ਬਦਲੇ ਜੀ ਕਹਿੰਦੇ ਜੀ ਗੋਲੀਆਂ, ਜਿਹੜੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਸੀ, ਫੜੀਆਂ ਸੀ, ਉਹ ਅਦਾਲਤ 'ਚ ਜਾ ਕੇ ਸਿਰ ਦੁਖਣ ਦੀਆਂ ਗੋਲੀਆਂ ਸਾਬਤ ਹੋਈਆਂ। ਉਹ ਅੱਛਾ। ਜਿਹੜੇ ਗਵਾਹਾਂ ਦੇ ਆਧਾਰ ਤੇ ਪਰਚੇ ਹੋਏ ਸੀ, ਉਹ ਗਵਾਹ ਲੱਭੇ ਨਹੀਂ। ਜਿਹੜੇ ਪੁਲਿਸ ਨੇ ਸਬੂਤ ਮੀਡੀਆ ਨੂੰ ਦਿਖਾਏ ਸੀ, ਉਹ ਸਬੂਤ ਅਦਾਲਤ 'ਚ ਪਹੁੰਚੇ ਨਹੀਂ। ਉਹ ਅੱਛਾ। ਤੇ 1 ਮਹੀਨੇ 'ਚ ਬਠਿੰਡਾ ਖੇਤਰ 'ਚੋਂ 6 ਜਿਨ੍ਹਾਂ ਨੂੰ ਤਸਕਰ ਕਹਿ ਕੇ ਕਿਹਾ ਸੀ, ਉਹ ਬਰੀ ਹੋ ਗਏ। ਹੁਣ ਜੇ ਤੁਸੀਂ ਉਹ ਝੂਠੇ ਫਸਾਏ ਸੀ, ਉਹਨਾਂ ਦੀ ਜ਼ਿੰਦਗੀ ਦੀ ਮਾਣਹਾਨੀ ਦੇ ਪੱਖ ਤੋਂ ਕੌਣ ਜਵਾਬਦੇਹੀ ਹੈ ਜੀ? ਉਹਨਾਂ ਦੀ ਸਮਾਂ ਬਰਬਾਦ, ਉਹਨਾਂ ਦਾ ਅਕਸ ਖਰਾਬ, ਉਹਦੇ ਲਈ ਕੌਣ ਜ਼ਿੰਮੇਵਾਰ ਹੈ? ਬਿਲਕੁਲ ਸਹੀ ਹੈ, ਬਿਲਕੁਲ। ਉਹ ਨਹੀਂ ਸੀ ਨਸ਼ੇੜੀ, ਜੇ ਉਹ ਨਸ਼ੇ ਦਾ ਕਾਰੋਬਾਰ ਨਹੀਂ ਚਲਾਉਂਦੇ ਸੀ, ਪਰ ਉਹ ਬਰੀ ਹੋ ਗਏ। ਜੇ ਉਹ ਸਬੂਤਾਂ ਦੇ ਖਾਮੀਆਂ ਕਾਰਨ, ਸਬੂਤਾਂ ਦੀ ਕਮੀ ਕਾਰਨ, ਸਬੂਤ ਗਾਇਬ ਹੋਣ ਕਾਰਨ, ਪੱਤੇ ਬਦਲਣ ਕਾਰਨ, ਚਿੱਟੇ ਦੀ ਖੇਪ ਨੂੰ ਨੂਣ ਦੀ ਥੈਲੀ ਦਿਖਾਉਣ ਕਾਰਨ, ਉਹਦੇ ਕਾਰਨ ਬਰੀ ਹੋਏ ਨੇ, ਫਿਰ ਪੁਲਿਸ ਦੀ ਜਵਾਬਦੇਹੀ ਕੌਣ ਤੈਅ ਕਰੂਗਾ? ਹਲੋ ਜੀ, ਮੈਂ ਕੇਸ ਦਰ ਕੇਸ ਗਣਾਉਣਾ ਜੀ। 16 ਜੁਲਾਈ 2018 ਨੂੰ ਬਠਿੰਡੇ ਕੋਤਵਾਲੀ ਪੁਲਿਸ ਨੇ ਰਜਿੰਦਰਾ ਕਾਲਜ ਦੇ ਕੋਲ ਤੋਂ ਕਹਿੰਦੇ ਜੀ ਦਲੀਪ ਕੁਮਾਰ ਬਾਬਾ ਫਰੀਦ ਨਗਰ ਵਾਸੀ ਬਠਿੰਡੇ ਨੂੰ ਗ੍ਰਿਫਤਾਰ ਕੀਤਾ ਤੇ ਦਾਅਵਾ ਕੀਤਾ ਕਿ ਇਹਦੇ ਕੋਲੋਂ 1300 ਨਸ਼ੀਲੀਆਂ ਗੋਲੀਆਂ ਜੀ, 130 ਨਸ਼ੀਲੀਆਂ ਦਵਾਈਆਂ ਦੀਆਂ ਸ਼ੀਸ਼ੀਆਂ, ਠੀਕ ਹੈ, ਜਿਹੜੀਆਂ ਨਸ਼ੇ ਲਈ ਵਰਤੀਆਂ ਜਾਂਦੀਆਂ, ਉਹ ਬਰਾਮਦ ਕਰ ਲਈਆਂ ਜੀ। ਕਹਿੰਦੇ ਉਹਦਾ ਦੂਜਾ ਸਾਥੀ ਕਹਿੰਦੇ ਜੀ ਭੱਜਣ 'ਚ ਕਾਮਯਾਬ ਹੋ ਗਿਆ ਤੇ ਜਿਹਨੂੰ ਬਾਅਦ 'ਚੋਂ ਗ੍ਰਿਫਤਾਰ ਕਰ ਲਿਆ ਪੁਲਿਸ ਨੇ। ਹੁਣ ਇਹ ਜੀ 16 ਜੁਲਾਈ 2018 ਨੂੰ ਪੁਲਿਸ ਨੇ ਕੇਸ ਸਾਹਮਣੇ ਲਿਆਂਦਾ ਕਿ ਲਓ ਜੀ ਐਡੀ ਵੱਡੀ ਖੇਪ ਬਰਾਮਦ ਹੋ ਗਈ। ਅੱਛਾ। ਹੁਣ ਕਹਿੰਦੇ ਜੀ ਜਦੋਂ ਆਰੋਪੀਆਂ ਨੂੰ ਅਦਾਲਤ ਦੇ ਵਿੱਚ ਲਿਜਾ ਕੇ ਉਹ ਦਵਾਈਆਂ ਦੀ ਪੇਸ਼ਕਾਰੀ ਕੀਤੀ ਗਈ, ਕਹਿੰਦੇ ਜੀ ਇਹ ਤਾਂ ਸਿਰ ਦੁਖਣ ਦੀਆਂ ਗੋਲੀਆਂ ਨੇ। ਅੱਛਾ। ਸਿਰ ਦਰਦ ਦੂਰ ਕਰਨ ਦੀਆਂ ਦਵਾਈਆਂ ਨੇ ਜੀ ਇਹ ਤਾਂ। ਹੁਣ ਇਹ ਕੀ ਜਿਹੜੇ ਪੱਤੇ ਫੜੇ ਸੀ ਉਹੀ ਪੱਤੇ ਸੀ, ਜਾਂ ਜਦੋਂ ਫੜੇ ਸੀ ਤਦ ਕਿਸੇ ਹੋਰ ਹਵਾਲੇ ਨਾਲ ਫੜੇ ਸੀ ਕਿ ਐਂ ਡਰਾ ਕੇ ਕੁਛ ਹਾਸਲ ਕਰ ਲਾਂਗੇ, ਨਹੀਂ ਮਿਲਿਆ ਤਾਂ ਫਿਰ ਏਦਾਂ ਹੋ ਗਿਆ? ਕੀ ਸੱਚਾਈ ਹੈ? ਹੁਣ ਇਹਦੇ ਵਿੱਚ ਕੁਛ ਤਾਂ ਹੈ ਨਾ ਦੋਹਾਂ ਚੋਂ ਪਹਿਲੂ? ਜੀ ਹੈਗਾ, ਬਿਲਕੁਲ ਹੈ। ਸਿਰ ਦੇ ਦਰਦ ਦੂਰ ਕਰਨ ਦੀਆਂ ਨਿਕਲੇ ਤੇ ਜੀ ਕਹਿੰਦੇ ਕੋਰਟ ਨੇ ਮੰਨਿਆ ਕਿ ਪੁਲਿਸ ਕੋਲ ਜਦੋਂ ਹਥਿਆਰ ਵੀ ਸੀ, ਜਦੋਂ ਪੁਲਿਸ ਦੇ ਕੋਲ ਉੱਥੇ ਗੱਡੀਆਂ, ਕਾਰਾਂ, ਮੋਟਰਸਾਈਕਲ ਵੀ ਸੀ, ਫਿਰ ਬੰਦਾ ਉਹਨਾਂ ਦੇ ਘੇਰੇ ਚੋਂ ਭੱਜ ਕਿਵੇਂ ਜਾਂਦਾ? ਕਹਿੰਦੇ ਇਹ ਵੀ ਸਵਾਲ ਆਇਆ ਕਹਿੰਦੇ ਉਹਨਾਂ ਨੂੰ। ਤੇ ਇਹ ਸਾਰਾ ਆਧਾਰ ਬਣਿਆ ਜਿਹਦੇ ਕਾਰਨ 1 ਦਸੰਬਰ 2023 ਨੂੰ ਇਹ ਬਰੀ ਹੋ ਗਏ ਜੀ ਬੰਦੇ। ਦੂਜਾ ਕੇਸ ਆ ਜੋ 7 ਅਕਤੂਬਰ 2017 ਦਾ ਮਾਮਲਾ, ਬਠਿੰਡੇ ਥਾਣੇ ਨਾਲ ਸੰਬੰਧਿਤ ਹੈ। ਕਹਿੰਦੇ ਜੀ ਬਠਿੰਡੇ ਦੇ ਕਿੱਕਰਦਾਸ ਮੁਹੱਲਾ ਨਿਵਾਸੀ ਸੁਰਿੰਦਰ ਤੇ ਰੋਹਿਤ ਤੇ ਗੁਰਪ੍ਰੀਤ, ਇਹ 3 ਫੜ ਲਏ ਜੀ। ਠੀਕ ਹੈ। ਕਹਿੰਦੇ ਜੀ ਇਹਨਾਂ ਤਿੰਨਾਂ ਨੂੰ ਫੜਿਆ ਤੇ ਇਹਨਾਂ ਕੋਲੋਂ 30 ਗ੍ਰਾਮ ਹੈਰੋਇਨ ਬਰਾਮਦ ਹੋਈ। ਤਿੰਨਾਂ ਕੋਲੋਂ ਮਤਲਬ 10-10 ਗ੍ਰਾਮ ਦੋਨਾਂ ਦੀ, ਤਿੰਨਾਂ ਦੀ 30 ਗ੍ਰਾਮ ਹੈਰੋਇਨ ਬਰਾਮਦ ਹੋਈ ਤੇ ਵੱਡੀ ਬਣ ਗਈ ਕਿ ਹੈਰੋਇਨ ਦੀ ਖੇਪ ਸਣੇ 3 ਤਸਕਰ ਗ੍ਰਿਫਤਾਰ, ਹੈ ਨਾ। ਤੇ ਕਹਿੰਦੇ ਜੀ ਪ੍ਰਾਈਵੇਟ ਗਵਾਹ ਪੇਸ਼ ਹੀ ਨਹੀਂ ਹੋਇਆ ਹੁਣ ਇਸ ਮਸਲੇ 'ਚ, ਜੀ ਗਵਾਹ ਪੇਸ਼ ਨਹੀਂ ਕਰ ਸਕੀ। ਠੀਕ ਹੈ। ਹੁਣ ਇੱਕ ਪੱਖ ਇਹ ਹੁੰਦਾ ਹੈ ਕਿ ਜਦੋਂ ਨਸ਼ੇ ਵਾਲਾ ਮਾਮਲਾ ਹੋਵੇ
ਤਾਂ ਉਸ ਮਸਲੇ ਦੇ ਉੱਤੇ ਜਿਹੜਾ ਐਕਟ ਬਣਦਾ ਹੈ, ਕਹਿੰਦੇ ਜੀ ਉਹਨੂੰ ਰੈਗੂਲਰ ਅੱਗੇ ਵਧਾ ਸਕਦਾ। ਇਸ ਮਸਲੇ 'ਚ ਰੈਗੂਲਰ ASI ਵੀ ਨਹੀਂ ਸੀਗਾ, ਪੁਲਿਸ ਪ੍ਰਾਈਵੇਟ ਗਵਾਹ ਵਜੋਂ ਜਿਹਨੂੰ ਪੇਸ਼ ਕਰਨਾ ਸੀ ਉਹ ਗਵਾਹ ਲੱਭੇ ਹੀ ਨਹੀਂ ਮੁੜ ਕੇ। ਜੀ ਠੀਕ ਹੈ ਜੀ। ਤੇ ਇਹ ਜਿਹੇ 'ਚ ਕਹਿੰਦੇ ਜੀ ਸਾਰਾ ਕੁਝ ਫਿਰ ਇਹ ਹੋਇਆ ਕਿ ਤਿੰਨੇ ਜਿਹੜੇ ਤਸਕਰ ਕਹਿ ਕੇ ਫੜੇ ਸੀ ਉਹ 8 ਦਸੰਬਰ 2023 ਨੂੰ ਬਰੀ ਹੋ ਗਏ ਜੀ। ਉਹ ਅੱਛਾ। ਇਸੇ ਤਰ੍ਹਾਂ ਤੀਜਾ ਕੇਸ ਆ ਜੋ ਜੀ, ਹੁਣ 4 ਹੋ ਗਏ, 2 ਅਜੇ ਤਸਕਰ ਹੋ, 1 ਮਹੀਨੇ 'ਚ 6, ਅਜੇ ਮਹੀਨਾ ਵੀ ਪੂਰਾ ਨਹੀਂ ਹੋਇਆ। 15 ਜੁਲਾਈ 2019 ਦਾ ਇੱਕ ਮਾਮਲਾ ਜੀ, ਕਹਿੰਦੇ ਕਨਾਲ ਕਲੋਨੀ ਪੁਲਿਸ ਨੇ ਠੰਡੀ ਸੜਕ ਬਠਿੰਡੇ ਤੋਂ ਕਹਿੰਦੇ ਜੀ ਰਮੇਸ਼ ਕੁਮਾਰ ਵਾਸੀ ਡੱਬ ਵਾਲੀ ਨੂੰ ਗ੍ਰਿਫਤਾਰ ਕੀਤਾ ਤੇ ਕਹਿੰਦੇ ਜੀ ਉਹਦੇ ਕੋਲੋਂ 9 ਡੱਬੇ ਦਵਾਈਆਂ ਦੇ, ਨਸ਼ੀਲੀਆਂ ਗੋਲੀਆਂ ਦੇ, ਨਸ਼ੇ ਵਾਲੀਆਂ ਗੋਲੀਆਂ ਦੇ 4500 ਦੇ ਕਰੀਬ ਗੋਲੀਆਂ, ਕਹਿੰਦੇ ਜੀ 4000 ਤੋਂ ਵੱਧ ਗੋਲੀਆਂ ਨਸ਼ੇ ਵਾਲੀਆਂ ਫੜ ਲੀਆਂ ਤੇ ਜੀ ਪੁਲਿਸ ਨੇ ਬਿਆਨ ਦਰਜ ਕਰ ਲਿਆ ਤੇ ਜੀ ਕਹਿੰਦੇ ਅਦਾਲਤ ਚ ਲਿਆਂਦਾ। ਅਦਾਲਤ ਦਾ ਤੇ ਪੁਲਿਸ ਦਾ ਬਿਆਨ ਨਹੀਂ ਮਿਲਿਆ। ਫਿਰ ਜਿਹੜੀ ਫੜੀ ਜਾਂਦੀ ਹੈ ਖੇਪ ਉਸ ਨੂੰ ਜਾਂਚ ਲਈ ਲੈਬ ਚ ਭੇਜਿਆ ਜਾਂਦਾ, ਲੈਬੋਰਟਰੀ ਚ ਭੇਜਿਆ ਜਾਂਦਾ। ਠੀਕ ਹੈ ਜੀ। ਫੜੇ ਗਏ ਅਧਿਕਾਰੀ ਦਾ ਹਵਾਲਾ, ਲੈਬੋਰਟਰੀ ਦੀ ਟੀਮ ਦਾ ਹਵਾਲਾ, ਜਾਂਚ ਕਰਨ ਵਾਲਿਆਂ ਦਾ ਹਵਾਲਾ, ਫਿਰ ਅਦਾਲਤ ਦੇ ਵਿੱਚੋਂ ਕੇਸ ਦੀ ਫਾਈਲ, ਫਿਰ ਗਵਾਹ, ਸਾਰਾ ਕੁਝ ਇੱਕੋ ਸੁਰ ਚ ਚਾਹੀਦਾ ਨਾ, ਤਾਂ ਹੀ ਬਣੂਗਾ ਨਾ ਕਿ ਕੇਸ ਸਹੀ ਹੈ। ਹੁਣ ਕਹਿੰਦੀ ਜੀ ਇਸ ਮਾਮਲੇ 'ਚ ਲਿੰਕ ਹੀ ਨਹੀਂ ਜੁੜਿਆ, ਲਿੰਕ ਮਿਸਿੰਗ ਆਪਸ 'ਚ। ਉਹ ਅੱਛਾ ਜੀ ਜੀ। ਕੇਸ ਦਾ ਲਿੰਕ ਹੀ ਨਹੀਂ ਆਪਸ 'ਚ। ਜਿਹੜੀਆਂ ਨਸ਼ੀਲੀਆਂ 4500 ਗੋਲੀਆਂ ਦਾਵਾ ਕੀਤਾ ਗਿਆ ਫੜਨ ਦਾ, ਕਹਿੰਦੇ ਜੀ ਉਹਦਾ ਪਲੰਦਾ ਬਣਾਉਣਾ ਪੈਂਦਾ ਜੀ, ਫੋਰੈਂਸਿਕ ਜਾਂਚ ਲਈ ਭੇਜਿਆ ਜਾਂਦਾ। ਕਹਿੰਦੇ ਜੀ ਪਲੰਦਾ ਜਿਹਦੇ ਕੋਲ ਵੀ ਜਾਂਦਾ ਹੈ ਉਹਦੀ ਗਵਾਹੀ ਹੁੰਦੀ ਹੈ ਕਹਿੰਦੇ। ਪਰ ਇੱਥੇ ਜੀ ਨਾ ਬੰਦੇ ਦਾ ਥਾਣੇ ਵਾਲਾ ਬਿਆਨ ਤੇ ਅਦਾਲਤ ਵਾਲਾ ਬਿਆਨ ਆਪਸ 'ਚ ਮਿਲਿਆ, ਨਾ ਪੁਲਿਸ ਦਾ ਬਿਆਨ ਫੋਰੈਂਸਿਕ ਲੈਬ ਨਾਲ ਮਿਲਿਆ, ਨਾ ਪਲੰਦਾ ਹਾਸਲ ਕਰਨ ਵਾਲੇ ਦਾ ਬਿਆਨ ਪੁਲਿਸ ਵਾਲੇ ਨਾਲ ਮਿਲਿਆ, ਆਪਸ ਵਿੱਚ ਬਿਆਨ ਹੀ ਨਹੀਂ ਮਿਲੇ ਜੀ। ਤੇ ਨਤੀਜਾ ਕਹਿੰਦੇ ਜੀ ਅਗਲਾ 16 ਨਵੰਬਰ 2023 ਨੂੰ ਬਰੀ ਹੋ ਗਿਆ। ਸੋ ਬਠਿੰਡਾ ਖੇਤਰ ਦੇ ਵਿੱਚ 1 ਮਹੀਨੇ ਦੇ ਮਤਲਬ ਜੇ ਕਹਾਂ ਤਾਂ 1 ਦਸੰਬਰ ਤੋਂ ਲੈ ਕੇ 16 ਤਰੀਕ ਦੇ ਦਰਮਿਆਨ ਹੀ 6 ਬੰਦੇ ਬਰੀ ਹੋ ਗਏ ਜੀ। ਸੋ ਇੱਥੋਂ ਹਿਸਾਬ ਲਾ ਲਓ ਜੀ। ਤੇ ਹੁਣ NDPC ਸੈਕਸ਼ਨ 50 ਦਾ ਕਹਿੰਦੇ ਪਾਲਣ ਨਹੀਂ ਹੁੰਦਾ ਜੀ, ਇਸ ਲਈ ਗੜਬੜ ਹੁੰਦੀ ਆ। ਸਾਰੇ ਕੇਸਾਂ 'ਚ ਪੁਲਿਸ ਦਾ ਕਹਿੰਦੇ ਲਿੰਕ ਐਵੀਡੈਂਸ ਮਿਸਿੰਗ ਸੀ। ਅਸਲੀ ਤਾਂ ਆਪਸ 'ਚ ਲਿੰਕ ਨਹੀਂ ਮਿਲ ਰਿਹਾ ਸੀ। ਕੇਸ ਸੀ ਉਹ ਬਣਾਇਆ ਸੀ ਜਿਹੜਾ ਉਹ ਉੱਥੇ ਠਹਿਰਿਆ ਨਹੀਂ, ਸਬੂਤ ਮਿਲੇ ਨਹੀਂ, ਗੋਲੀਆਂ ਨਸ਼ੀਲੀਆਂ ਦਵਾਈਆਂ ਸਾਬਤ ਨਹੀਂ ਹੋਈਆਂ ਤੇ ਨਤੀਜਾ 1 ਮਹੀਨੇ 'ਚ 6 ਬੰਦੇ ਬਰੀ। ਤੇ ਹੁਣ ਇਹੋ ਜਿਹੀ ਜੇ ਮੁਹਿੰਮ ਸਾਰੀ ਕਿਤੇ ਚੱਲ ਰਹੀ ਹੈ, ਫਿਰ ਫੜੇ ਜਾਣ ਦੀ ਉਹ ਖਬਰ ਆਉਂਦੀ ਹੈ, ਸਜ਼ਾ ਹੋਣ ਦੀ ਆਉਂਦੀ ਨਹੀਂ। ਤੇ ਇਹਦੇ ਵਿੱਚ ਵੀ ਅਹਿਮ ਗੱਲ ਹੈ ਕਿ 30 ਗ੍ਰਾਮ 3 ਬੰਦਿਆਂ ਕੋਲੋਂ ਇਹ ਪੱਖ ਅਹਿਮ ਹੈ ਕਿ ਕੀ ਜਾਣਬੁੱਝ ਕੇ ਕੁਝ ਲੋਕਾਂ ਨੂੰ ਫਸਾਇਆ ਜਾ ਰਿਹਾ ਕਿ ਜੀ ਸਿਰ ਦੁਖਣ ਵਾਲੀਆਂ ਗੋਲੀਆਂ, ਨਸ਼ੇ ਵਾਲੀਆਂ ਗੋਲੀਆਂ ਬਣਾ ਕੇ ਪੁਲਿਸ ਆਪਣੇ ਕਾਗਜ਼ ਪੱਤਰ ਪੂਰੇ ਕਰ ਰਹੀ ਹੈ, ਜਾਂ ਫੜੀਆਂ ਨਸ਼ੇ ਵਾਲੀਆਂ ਜਾਂਦੀਆਂ ਬਾਅਦ ਚੋਂ ਸਿਰ ਦੁਖਣ ਦੀਆਂ ਬਣ ਜਾਂਦੀਆਂ। ਤਾਂ ਕੀ ਹੈ ਇਹਦੇ ਵਿੱਚ, ਇਹਦੀ ਵੀ ਜਾਂਚ ਹੋਣੀ ਬਣਦੀ ਹੈ ਜੀ। ਬਿਲਕੁਲ।